बिस्मिल्लाहिर्रहमानिर्रहीम ते अस्सलाम वालेकुम। 3 फरवरी पाकिस्तान ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 66। ਹੁਣ ਚੱਲਦੇ ਅੱਜ ਦੀਆਂ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਕਸੂਰ ਤੋਂ ਰੱਖਣੀ ਹੈ, ਬਲਕਿ 3 ਖਬਰਾਂ ਨੇ ਪਹਿਲੀਆਂ ਜਿਹੜੀਆਂ ਕਸੂਰ ਦੇ ਇਲਾਕੇ ਤੋਂ ਹੀ ਨੇ। ਤਿੰਨੇ ਖਬਰਾਂ ਸੁਣ ਕੇ ਤੁਹਾਨੂੰ ਸਮਝ ਆਏਗੀ ਕਸੂਰ ਤੁਸੀਂ ਹੁਣ ਇਸ ਵੇਲੇ ਲਾਹੌਰ ਦਾ ਹਿੱਸਾ ਹੀ ਸਮਝੋ, ਕੋਈ ਦੂਰ ਨਹੀਂ ਹੈ। ਲਾਹੌਰ ਦਾ ਉਹਨੂੰ ਸਬਰਬ ਹੀ ਸਮਝੋ। ਉੱਥੇ ਜੋ ਹਾਲਾਤ ਨੇ ਉੱਥੋਂ ਤੁਹਾਨੂੰ ਅਗਲੀ ਸੂਰਤ ਹਾਲ ਖੁਦ ਹੀ ਨਜ਼ਰ ਆ ਜਾਏਗੀ। ਸਭ ਤੋਂ ਪਹਿਲੇ ਤੇ ਖੁੱਡੀਆਂ ਖਾਸ ਇਹ ਕਸੂਰ ਦਾ ਨਵਾਈ ਇਲਾਕਾ ਹੈ। ਉਹਦੇ ਵਿੱਚ ਗੈਸ ਦੇ ਨਾਜਾਇਜ਼ 76,000 ਰੁਪਏ ਦੇ ਬਿੱਲ ਨੇ ਦਿਲ ਦੇ ਮਰੀਜ਼ ਦੀ ਜਾਨ ਲੈ ਲਈ। ਮੁਹੱਲਾ ਰਹਿਮਾਨਾਬਾਦ ਦੇ ਰਹਾਇਸ਼ੀ ਮੁਹੰਮਦ ਸ਼ਰੀਫ ਦੇ ਲਵਾਕੀਨ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ 76,000 ਰੁਪਏ ਦਾ ਨਾਜਾਇਜ਼ ਗੈਸ ਦਾ ਬਿੱਲ ਆ ਗਿਆ। ਘਰ ਦਾ ਸਰਬਰਾਹ ਮੁਹੰਮਦ ਸ਼ਰੀਫ ਦਿਲ ਦਾ ਮਰੀਜ਼ ਸੀ। ਇਹਦੇ ਕੋਲ ਇਲਾਜ ਤੇ ਦਵਾ ਦੇ ਪੈਸੇ ਤੱਕ ਮੌਜੂਦ ਨਹੀਂ ਸੀ। ਮੁਹੰਮਦ ਸ਼ਰੀਫ ਜ਼ਾਹਿਰ ਹੈ ਜ਼ਹਿਨੀ ਸਦਮੇ ਦੇ ਵਿੱਚ ਆ ਗਿਆ ਵੀ 76,000 ਰੁਪਈਆ ਕਿੱਥੋਂ ਦਿਆਂਗਾ, ਬਿੱਲ ਨਾਜਾਇਜ਼ ਪਾਇਆ ਸੀ ਤੇ ਉਹ ਇਸੇ ਸਦਮੇ ਦੇ ਵਿੱਚ ਵਫਾਤ ਪਾ ਗਏ। ਮੁਹੰਮਦ ਸ਼ਰੀਫ ਸਾਹਿਬ ਜਿਹੜੇ ਨੇ, ਇਹ ਹੁਣ ਸੂਰਤ ਹਾਲ ਤੁਸੀਂ ਵੇਖੋ ਵੀ ਠੱਗ ਮੀਨ ਹਕੂਮਤ ਪਾਕਿਸਤਾਨ ਠੱਗ ਬਣੀ ਹੈ। ਤੇ ਚਲੋ ਨਾਜਾਇਜ਼ ਬਿੱਲ ਕਿਤੇ ਟੈਕਨੀਕਲ ਗਲਤੀ ਵੀ ਹੋ ਸਕਦੀ, ਮੈਂ ਇੱਕ ਮਿਸਾਲ ਦੇ ਦੇਣਾ, ਲੇਕਿਨ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਬਿੱਲ ਆ ਗਿਆ ਉਹ ਠੀਕ ਨਹੀਂ ਹੋਣਾ, ਓਕੇ, ਚੋਰ ਬਜ਼ਾਰੀ ਹੈ। ਔਰ ਅਗਰ ਠੀਕ ਕਿਸੇ ਨੇ ਕੀਤਾ ਵੀ ਤਾਂ ਉਹਨੇ ਪੈਸੇ ਮੰਗਣੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਤੇ ਆਡੀਓ ਆਈ ਸੀ ਜਿਹਦੇ ਵਿੱਚ ਇੱਕ ਖਾਤੂਨ ਨੂੰ ਇੱਕ SDO ਜਿਹੜਾ ਉਹ ਕਹਿ ਰਿਹਾ ਸੀ, ਜਾਂ SDO ਸੀ ਜਾਂ ਲਾਈਨਮੈਨ ਸੀ, ਉਹ ਕਹਿ ਰਿਹਾ ਸੀ ਕਿ ਬਿੱਲ ਤੇਰਾ ਮੈਂ ਠੀਕ ਕਰ ਦਿਆਂਗਾ ਲੇਕਿਨ ਮੇਰੇ ਨਾਲ ਪਹਿਲੇ ਨਾਜਾਇਜ਼ ਤਾਲੁਕਾਤ ਜਿਹੜੇ ਨੇ ਉਹ ਕਾਇਮ ਕਰ। ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਇਹ ਪਤਾ ਹੈ ਕਿ ਅਗਰ ਬਿੱਲ ਗਲਤ ਵੀ ਆ ਜਾਏ ਤਾਂ ਉਹਨੂੰ ਠੀਕ ਕਰਾਉਣ ਵਾਸਤੇ ਜਾਂ ਤਾਂ ਸਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ ਜਾਂ ਪੈਸੇ ਭਰਨੇ ਪੈਂਦੇ ਨੇ। ਮੁਹੰਮਦ ਸ਼ਰੀਫ ਸਾਹਿਬ ਜ਼ਾਹਿਰ ਹੈ ਦਿਲ ਦੇ ਵਿਚਾਰੇ ਮਰੀਜ਼ ਸਨ, ਉਹ ਇਹ ਦੋਵੇਂ ਕੰਮ ਹੀ ਨਹੀਂ ਸੀ ਕਰ ਸਕਦੇ ਤੇ ਉਹਨਾਂ ਦੇ ਨਾਲ ਫਿਰ ਜੋ ਹੋਇਆ ਉਹ ਤੁਹਾਡੇ ਸਾਹਮਣੇ। ਅਗਲੀ ਖਬਰ ਲੈ ਲਓ। ਕਸੂਰ ਦੇ ਵਿੱਚ ਇੱਕ 3 ਸਾਲਾ ਬੱਚਾ ਅਲੀ ਖੁੱਲ੍ਹੇ ਗਟਰ ਦੇ ਵਿੱਚ ਢੱਕਣ ਨਹੀਂ ਸੀ ਹੈ। ਜਿਹੜਾ ਬਾਜੀ ਆਂਦੀ ਹੈ ਕਿ ਮੈਂ ਢੱਕਣ ਜਿਹੜੇ ਨੇ ਗਟਰਾਂ ਦੇ ਉਹ ਗਿਣ ਕੇ ਮੈਂ ਸੌਂਦੀ ਹੈ, ਤੇ ਉੱਥੇ ਗਟਰ ਦਾ ਢੱਕਣ ਨਹੀਂ ਸੀ, ਮੈਨ ਹੋਲ ਜਿਹੜਾ ਸੀ ਉਹ ਖੁੱਲ੍ਹਾ ਸੀ ਤੇ ਉੱਥੇ ਬੱਚਾ ਜਾ ਡਿੱਗਿਆ 3 ਸਾਲ ਦਾ ਔਰ ਜਾਂ ਬਾਗ ਹੋ ਗਿਆ। ਇਹ ਹਜੇ ਇਸ ਖਬਰ ਨੂੰ ਮੇਰਾ ਮਤਲਬ ਪ੍ਰੋਸੈਸ ਹੀ ਕਰ ਰਹੇ ਸਾਂ। ਪੰਜਾਬ ਹਕੂਮਤ ਦੀ ਮੀਡੀਆ ਮੈਨੇਜਮੈਂਟ ਬੜੀ ਜ਼ਬਰਦਸਤ ਹੈ, ਕਿਤੇ ਇਹ ਖਬਰ ਨਜ਼ਰ ਨਹੀਂ ਆਈ। ਮਤਲਬ ਤਮਾਮ ਚੈਨਲਸ ਜਿਹੜੇ ਨੇ, ਹੁਣ ਤੁਸੀਂ ਵੇਖੋ ਨਾ ਵੀ ਇਹ ਹੁਣ ਤੁਸੀਂ ਇਹੋ ਜਿਹਾ ਜਿਹੜਾ ਮੀਡੀਆ ਜਿਹਨੂੰ ਅਸੀਂ ਲੈਗੇਸੀ ਮੀਡੀਆ ਆਨੇ, ਇਹੋ ਜਿਹਾ ਜਿਹੜਾ ਮੀਡੀਆ ਇਹਦੇ ਤੇ ਆਵਾਮ ਫਿਰ ਲਾਨ ਤਾਨ ਨਾ ਕਰਨ ਤੇ ਕੀ ਕਰਨ ਕਿ ਇੱਕ ਮਾਸੂਮ 3 ਸਾਲ ਦੇ ਬੱਚੇ ਦੀ ਖਬਰ ਵੀ ਇਹਨਾਂ ਦਬਾ ਲਈ। ਕਿਸੇ ਮੀਡੀਆ ਨੇ ਖਬਰ ਨਹੀਂ ਦਿੱਤੀ ਤੇ ਨਾਲ ਹੀ ਇੱਕ ਹੋਰ ਖਬਰ ਆ ਗਈ ਸੋਸ਼ਲ ਮੀਡੀਆ ਦੇ ਉੱਤੇ। ਅੱਜ ਅਗਰ ਸੋਸ਼ਲ ਮੀਡੀਆ ਨਾ ਹੋਵੇ, ਐਵੇਂ ਹੀ ਸੋਸ਼ਲ ਮੀਡੀਆ ਨੂੰ ਇੰਤਸ਼ਾਰੀ ਨਹੀਂ ਆਖਦੇ, ਇਹ ਐਵੇਂ ਹੀ ਸੋਸ਼ਲ ਮੀਡੀਆ ਤੋਂ ਤੰਗ ਨਹੀਂ ਹੈਗੇ। ਉਹਦੀ ਵਜ੍ਹਾ ਇਹ ਹੈ ਕਿ ਸੋਸ਼ਲ ਮੀਡੀਆ ਅਗਰ ਅੱਜ ਨਾ ਹੋਵੇ ਤੇ ਇਹ ਖਬਰਾਂ ਲੋਕਾਂ ਦੇ ਕੋਲ ਸਾਹਮਣੇ ਕਿਸੇ ਸੂਰਤ ਆਉਣ ਹੀ ਨਾ। ਅਜੇ ਇਹ ਖਬਰ ਪ੍ਰੋਸੈਸ ਹੀ ਹੋ ਰਹੀ ਸੀ ਤੇ ਚੂਨੀਆਂ ਦੇ ਵਿੱਚ ਜ਼ਿਲ੍ਹੇ ਹੁਮਾ ਫਾਤਿਮਾ, ਪੰਜਾਬ ਹਕੂਮਤ ਦੀ ਚੀਫ ਆਫਿਸਰ ਹੈ ਉੱਥੇ ਕਿਸੇ ਮਹਿਕਮੇ ਦੀ, ਜ਼ਾਹਿਰ ਹੈ ਜਿਹੜਾ ਮਹਿਕਮਾ ਸੂਵੇਜ ਵਗੈਰਾ ਦੇ ਨਾਲ ਕੰਮ ਕਰਦਾ ਹੈ, ਸੂਏਜ ਵਗੈਰਾ ਦੀ ਜਿਹੜੀ ਜ਼ਾਹਿਰ ਹੈ ਦੇ ਢੱਕਣ ਗਟਰਾਂ ਦੇ ਇੱਧਰ ਉੱਧਰ, ਉਹਨਾਂ ਨੇ ਕੀ ਨਵਾਂ ਕੰਮ ਫੜਿਆ ਕਿ ਇੱਕ ਸਲੈਬ ਬਣਾਈ ਕੰਕਰੀਟ ਦੀ, ਸੀਮੈਂਟ ਦੀ। ਉਹ ਜਿੱਥੇ ਢੱਕਣ ਨਹੀਂ ਸੀ ਉੱਤੇ ਰੱਖਦੇ ਸਨ, ਤਸਵੀਰ ਖਿੱਚਦੇ ਸਨ ਤੇ ਸਲੈਬ ਚੁੱਕ ਕੇ ਅੱਗੇ ਅਗਲਾ ਜਿਹੜਾ ਗਟਰ ਦਾ ਢੱਕਣ ਹੈ ਉਹਦੇ ਉੱਤੇ ਉਹ ਰੱਖਦੇ ਸਨ, ਤਸਵੀਰ ਖਿੱਚਦੇ ਸਨ ਤਾਂ ਕਿ ਆਪਣੀ ਜਿਹੜੀ ਹੈ ਉਹ ਐਫੀਸ਼ੀਐਂਸੀ ਵਿਖਾਉਣ ਵੀ ਦੇਖੋ ਜਿੱਥੇ ਜਿੱਥੇ ਗਟਰਾਂ ਦਾ ਢੱਕਣ ਨਹੀਂ ਸੀ ਅਸੀਂ ਲਾ ਦਿੱਤੇ ਨੇ ਗਟਰਾਂ ਦੇ ਢੱਕਣ। ਮਤਲਬ ਇੱਕ ਹੀ ਸਲੈਬ ਹਰ ਗਟਰ ਦੇ ਉੱਤੇ ਰੱਖ ਕੇ ਤਸਵੀਰ ਖਿੱਚ ਕੇ ਤੇ ਅੱਗੇ। ਉਹ ਕਿਸੇ ਨੇ ਵੀਡੀਓ ਬਣਾ ਲਈ ਜਦੋਂ ਇਹ ਕੰਮ ਕਰਨ ਡਏ ਸਨ, ਉਹ ਵੀਡੀਓ ਫੈਲ ਗਈ, ਇਹਨਾਂ ਨੂੰ ਹੁਣ ਮਜਬੂਰਨ ਉਹਨੂੰ ਮੁਅੱਤਲ ਕਰਨਾ ਪਿਆ। ਲੇਕਿਨ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਜੋ ਅੱਜ ਕੱਲ੍ਹ ਚੱਲ ਰਿਹਾ ਨਾ, ਜਿਹੋ ਜਿਹੇ ਤਮਗਾਏ ਹੁਸਨੇ ਕਾਰਕਰਦਗੀ ਦੇ ਰਹੇ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ, ਇਹ ਜਿਹੜੀ ਜ਼ਿਲ੍ਹੇ ਹੁਮਾ ਫਾਤਿਮਾ ਇਹਨੂੰ ਚਲੋ ਮੁਅੱਤਲ ਤੇ ਤੁਸੀਂ ਹੁਣ ਪ੍ਰੈਸ਼ਰ 'ਚ ਕਰ ਦਿੱਤਾ, ਲੇਕਿਨ ਮੈਂ ਆਉਣ ਵਾਲੇ ਵਕਤ ਦੇ ਵਿੱਚ ਇਹ ਬੜਾ ਸਮਝਣਾ ਜ਼ਰੂਰੀ। ਜਿਸ ਤਰ੍ਹਾਂ ਉਹ ਜਿਹੜੀ ਇੱਕ ਸਾਡੀ ਬੱਚੀ, ਉਹਨਾਂ ਨੂੰ ਤੁਸੀਂ ਇਹੀ ਆਖੋਗੇ ਵੀ ਐਕਟਰੈਸ ਹੈ ਬੜੀ ਅੱਛੀ, ਉਹ ਸ਼ਹਿਰਬਾਨੋ ਨਕਵੀ ਪੁਲਿਸ ਦੇ ਵਿੱਚ ਹੈ ਜਿਹੜੀ ASP ਸੀ, ਹੁਣ ਉਹਨੂੰ SP ਬਣਾਇਆ, ਉਹ ਵੀ ਮਾਸ਼ਾਅੱਲਾ ਬੜੀ ਹੀ ਅੱਛੀ ਐਕਟਿੰਗ ਕਰਦੀ ਹੈ ਬੱਚੀ। ਤੇ ਇਸੇ ਤਰੀਕੇ ਨਾਲ ਇਹ ਜਿਹੜੀ ਜ਼ਿਲ੍ਹੇ ਹੁਮਾ ਫਾਤਿਮਾ ਇਹ ਵੀ ਬੱਚੀ ਉਸੇ ਤਰ੍ਹਾਂ ਦੀ ਬੱਚੀ ਹੈ, ਇਹ ਅੱਛੀ ਐਕਟਿੰਗ ਕਰ ਰਹੀ ਹੈ। ਇਹਨਾਂ ਦਾ ਮੁਸਤਕਬਲ ਬਹੁਤ ਰੌਸ਼ਨ ਹੈ। ਮੈਨੂੰ ਤੇ ਇਹ ਚੀਫ ਮਿਨਿਸਟਰ ਪੰਜਾਬ ਬਣਦੀਆਂ ਨਜ਼ਰ ਆਉਂਦੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ। ਲੇਕਿਨ ਅਗਰ ਮਤਲਬ ਵੇਖਿਆ ਜਾਏ ਨਾ, ਜਿਸ ਤਰ੍ਹਾਂ ਇਹ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੀਆਂ ਨੇ ਦੋਵੇਂ ਬੱਚੀਆਂ, ਇਹ ਕਦੇ ਨਾ ਕਦੇ ਚੀਫ ਮਿਨਿਸਟਰ ਪੰਜਾਬ ਜ਼ਰੂਰ ਬਣਨਗੀਆਂ ਵੱਡੀਆਂ ਹੋ ਕੇ, ਅਗਰ ਇਹ ਇਸੇ ਤਰੀਕੇ ਨਾਲ ਮਾਸ਼ਾਅੱਲਾ ਇਹ ਕੰਮ ਕਰਦੀਆਂ ਰਹੀਆਂ। ਇਹ 3 ਖਬਰਾਂ ਸਨ ਕਸੂਰ ਤੋਂ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਮਾਮਲਾ ਜਿਹੜੇ ਨੇ ਲਾਹੌਰ ਦੇ ਗਿਰਦੋ ਨਵਾਹ ਦੇ ਨੇ, ਲੇਕਿਨ ਮੀਡੀਆ ਨੇ ਖਬਰ ਦੱਬ ਲਈ। ਉਸ ਤੋਂ ਬਾਅਦ ਆਉਂਦੇ ਨੇ ਕਿ ਸੋਸ਼ਲ ਮੀਡੀਆ ਜਿਹੜਾ ਹੈ ਨਾ ਉਹਦੇ ਵਿੱਚ ਬੁਰਾਈ ਹੈ। ਇੱਕ ਤੁਹਾਨੂੰ ਹੋਰ ਖਬਰ ਆਖਰ ਤੇ ਰੱਖਾਂਗੇ ਤੁਹਾਨੂੰ। ਲਾਹੌਰ ਪੁਲਿਸ ਜਿਹੜੀ ਹੈ
ਉਹਨਾਂ ਦਾ ਹੁਣ ਕੱਚਾ ਚੱਠਾ ਸਾਹਮਣੇ ਆਇਆ ਹੈ ਕਿ ਬਸੰਤ ਦੇ ਵਿੱਚ ਉਹ ਕਿਵੇਂ ਰਿਸ਼ਵਤ ਮੰਗ ਰਹੇ ਨੇ ਤੇ ਉਸ ਤੋਂ ਬਾਅਦ ਭਾਜੜਾਂ ਪੈ ਗਈਆਂ। ਜਿਸ ਵੇਲੇ ਅਗਲਿਆਂ ਨੇ ਕਾਲ ਰਿਕਾਰਡ ਕਰ ਲਈ ਤੇ ਉੱਤੇ ਜਾ ਕੇ ਅਫਸਰਾਨੇ ਬਾਲਾ ਨੂੰ ਉਹ ਕਾਲ ਸੁਣਾ ਦਿੱਤੀ, ਸੋਸ਼ਲ ਮੀਡੀਆ ਤੇ ਕਾਲ ਆ ਗਈ ਤੇ ਹੁਣ ਸਮਝ ਕੋਈ ਨਹੀਂ ਆਉਣ ਡਈ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ, ਉਹ ਤੁਹਾਡੇ ਸਾਹਮਣੇ ਅੱਗੇ ਰੱਖਨੇ। ਅਗਲੀ ਖਬਰ ਲੈ ਲਓ ਜੀ, ਖਵਾਜਾ ਸਰਾਹ ਦੇ ਨਾਲ ਬਦਫੇਲੀ ਕਰਨ ਵਾਲੇ ਕਾਂਸਟੇਬਲ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ। ਇਹ ਸਾਰਾ ਕੁਝ ਲਾਲਾ ਮੂਸਾ ਦੇ ਕਰੀਬ ਪੁਲਿਸ ਨੇ ਮੁਕਾਬਲਾ ਕੀਤਾ ਔਰ ਇਸ ਜਿਹੜਾ ਬੰਦਾ ਸੀ ਤੇ ਇਲਜ਼ਾਮ ਸੀ ਕਿ ਇਹਨੇ ਖਵਾਜਾ ਸਰਾਹ ਦੇ ਨਾਲ ਬਦਫੇਲੀ ਕੀਤੀ। ਅੱਛਾ, ਹੁਣ ਜਦੋਂ ਇਹੋ ਜਿਹੇ ਜਿਸ ਵੇਲੇ ਮੁਕੱਦਮੇ ਆਉਂਦੇ ਨੇ ਬੱਚਿਆਂ ਨਾਲ ਬਦਫੇਲੀ, ਜ਼ਾਹਿਰ ਹੈ ਇੱਕ ਸੈਂਟੀਮੈਂਟ ਹੈ ਲੋਕਾਂ ਦਾ, ਲੋਕੀ ਆਉਂਦੇ ਨੇ ਕਿ ਇਹਨਾਂ ਨੂੰ ਸਜ਼ਾ ਦਿਓ ਔਰ ਈਵਨ ਇਹ ਵੀ ਆਖ ਦਿੰਦੇ ਨੇ ਕਿ ਇਹ ਜਿਹੜੀਆਂ ਸਜ਼ਾਵਾਂ ਦੇ ਰਿਹਾ CTD ਇਹ ਠੀਕ ਦੇ ਰਿਹਾ। ਮੈਂ ਇਹਦੇ ਖਿਲਾਫ ਹਾਂ। ਮੈਂ ਕਿਸੇ ਵੀ ਕੇਸ ਦੇ ਵਿੱਚ ਮਾਵਰਾਏ ਅਦਾਲਤ ਕਤਲ ਕਰਨ ਦੇ ਖਿਲਾਫ ਹਾਂ। ਤੁਸੀਂ ਇਹੋ ਜਿਹੀਆਂ ਅਦਾਲਤਾਂ ਬਣਾਓ, ਇਹਨਾਂ ਨੂੰ 48 ਘੰਟੇ ਦੇ ਵਿੱਚ ਸਜ਼ਾ ਦੇ ਦਿਓ, ਇਹੀ ਸਜ਼ਾ ਦੇ ਦਿਓ ਭਾਵੇਂ। ਲੇਕਿਨ ਜਦੋਂ ਇਹ ਕੰਮ ਕਰਦੇ ਨਾ ਉਦੋਂ ਯਾਦ ਕਰੋ ਇੱਕ ਖਾਤੂਨ ਵਿਚਾਰੀ ਜ਼ੁਬੈਦਾ ਬੀਬੀ ਸੀ ਗਾਲਬਨ, ਉਹਦੇ 3 ਪੁੱਤਰ ਤੇ 2 ਦਾਮਾਦ ਜਿਹੜੇ ਨੇ ਉਹਨਾਂ ਨੂੰ CCD ਪੁਲਿਸ ਨੇ ਕਤਲ ਕਰ ਦਿੱਤਾ ਔਰ ਲਾਸ਼ਾਂ ਉਹਨਾਂ ਦੀਆਂ ਖਿਲਾਰ ਦਿੱਤੀਆਂ ਮੀਨ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਦੱਬ ਦਿੱਤੀ, ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਦੱਬ ਦਿੱਤੀ ਔਰ ਉਹਨਾਂ ਨੂੰ ਲਾਵਾਰਿਸ ਕਰਕੇ ਉੱਤੇ ਦਫਨ ਕਰ ਦਿੱਤਾ ਤਾਂ ਕਿ ਪਤਾ ਵੀ ਨਾ ਲੱਗੇ। ਉਹ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਸ ਵੇਲੇ ਰਿਟ ਹੋਈ ਤੇ ਹੁਣ ਉਹਨਾਂ ਦੇ ਲਵਾਹਕੀਨ ਜਿਹੜੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਉਹਨਾਂ ਦੇ ਪਿਆਰੇ ਜਿਹੜੇ ਨੇ ਉਹ ਕਿੱਥੇ ਕਿੱਥੇ ਦੱਬੇ ਨੇ। ਇਹ ਫਿਰ ਪੁਲਿਸ ਪੈਸੇ ਲੈ ਕੇ ਵੀ ਇਹੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਲਈ ਮਾਵਰਾਏ ਅਦਾਲਤ ਜਿਹੜੇ ਕਤਲ ਹੁੰਦੇ ਨੇ ਇਹਨਾਂ ਨੂੰ ਕਦੇ ਵੀ ਸਪੋਰਟ ਨਹੀਂ ਕੀਤਾ ਜਾ ਸਕਦਾ। ਅੱਗੇ ਚੱਲਦੇ ਹਾਂ ਜੀ, ਇਹ ਗੱਲ ਤੇ ਹੋ ਗਈ। ਅੱਗੇ ਹੁਣ ਸਾਦੀਆ ਬੀਬੀ ਜਿਹੜੇ ਗਟਰ ਦੇ ਢੱਕਣ 'ਚ ਡਿੱਗ ਕੇ ਵਫਾਤ ਪਾ ਗਏ ਸਨ, ਹਮਲਾ ਔਰਤ ਸਨ, ਉਹਨਾਂ ਦੇ ਨਾਲ 2 ਸਾਲ ਦੀ ਬੱਚੀ ਵੀ ਸੀ। ਉਹਨਾਂ ਦਾ ਸ਼ੌਹਰ ਜਿਹੜਾ ਉਹਨੇ ਹੁਣ ਇੱਕ ਇੰਟਰਵਿਊ ਦਿੱਤਾ ਔਰ ਉਹਨਾਂ ਨੇ ਇੱਕ ਨਵੇਂ ਇੰਟਰਵਿਊ ਦੇ ਵਿੱਚ ਸ਼ੁਏਬ ਗਾਲਬਨ ਉਹਨਾਂ ਦਾ ਨਾਂ ਹੈ ਅਗਰ ਮੈਂ ਗਲਤ ਨਹੀਂ ਤੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ SHO ਜ਼ੈਨ ਤੇ SP ਬਿਲਾਲ ਨੇ ਮੈਨੂੰ ਲੰਮਿਆਂ ਪਾ ਕੇ ਪੁੱਠਾ ਤੇ ਮੈਨੂੰ ਲਿੱਤਰ ਮਾਰਦੇ ਰਹੇ ਨੇ ਤੇ ਆਂਦੇ ਰਹੇ ਨੇ ਵੀ ਉੱਥੋਂ ਤੇ ਜੁੱਤੀ ਵੀ ਨਹੀਂ ਡਿੱਗ ਸਕਦੀ ਉਸ ਸੁਰਾਖ ਦੇ ਵਿੱਚੋਂ, ਤੇਰੀ ਬੇਗਮ ਕਿਸ ਤਰ੍ਹਾਂ ਡਿੱਗ ਗਈ, ਤੂੰ ਦੱਸੇਂਗਾ ਸਾਨੂੰ ਤੇਰੀ ਬੇਗਮ ਕਿੱਥੇ ਹੈ, ਤੂੰ ਕਤਲ ਕਰ ਦਿੱਤਾ। ਤੇ ਇਹ ਉਹਨਾਂ ਦੇ ਨਾਲ ਹਰਕਤ ਕਰਦੇ ਰਹੇ ਨੇ। ਅੱਗੋਂ ਪੁਲਿਸ ਨੇ ਕੀ ਬਿਆਨ ਦਿੱਤਾ? ਪੁਲਿਸ ਨੇ ਕਿਹਾ ਕਿ ਬਸ ਮਾਮੂਲੀ ਤਸ਼ੱਦਦ ਕੀਤਾ ਸੀ, ਜ਼ਿਆਦਾ ਨਹੀਂ ਸੀ ਕੀਤਾ। ਇਹ ਪੁੱਠਾ ਕਰਕੇ ਚਿੱਤਰ ਮਾਰਨਾ ਜਿਹੜਾ ਇਹਨੂੰ ਇਹ ਮਾਮੂਲੀ ਤਸ਼ੱਦਦ ਕਹਿੰਦੇ ਨੇ, ਕੋਈ ਜ਼ਿਆਦਾ ਤਸ਼ੱਦਦ ਦੇ ਵਿੱਚ ਇਹਨੂੰ ਇਹ ਗਿਣਦੇ ਨਹੀਂ। ਪੁਲਿਸ ਦੇ ਮਹਿਕਮੇ ਨੇ ਇਹ ਨਹੀਂ ਕਿਹਾ ਵੀ ਅਸੀਂ ਤਸ਼ੱਦਦ ਨਹੀਂ ਕੀਤਾ। ਉਹਨਾਂ ਦੇ ਕੋਲੋਂ ਜਦੋਂ ਪੁੱਛਿਆ ਤਾਂ ਉਹਨਾਂ ਕਿਹਾ ਜੀ ਮਾਮੂਲੀ ਤਸ਼ੱਦਦ ਕੀਤਾ ਸੀ, ਗਲਤਫਹਿਮੀ ਦੀ ਬਿਨਾ ਦੇ ਉੱਤੇ। ਇਹਦੇ ਉੱਤੇ ਮੇਰਾ ਕੋਈ ਕਮੈਂਟ ਨਹੀਂ ਹੈਗਾ। ਖੈਰ IG ਪੰਜਾਬ ਜਿਹੜਾ ਡਾਕਟਰ ਉਸਮਾਨ ਅਨਵਰ ਉਹਦਾ ਤਬਾਦਲਾ ਹੋ ਗਿਆ। ਇਹ ਜਾਣ ਕੇ ਮੈਂ ਉਹਦਾ ਆਖਣ ਡਿਆ, ਉਹਨਾਂ ਦਾ ਮੈਨੂੰ ਆਖਣ ਨੂੰ ਦਿਲ ਨਹੀਂ ਕਰ ਰਿਹਾ। ਇਹੋ ਜਿਹੇ ਸ਼ਖਸ ਦੇ ਨਾਲ ਅਦਬ ਦੀ ਗੱਲ ਲਾਉਣ ਦਾ ਦਿਲ ਨਹੀਂ ਕਰ ਰਿਹਾ ਜਿਹੋ ਜਿਹੀ ਉਹਨਾਂ ਉੱਥੇ ਫਸਤਾਈਅਤ ਮਚਾਈ ਹੈ। ਰਾਓ ਅਬਦੁਲ ਕਰੀਮ ਨੂੰ ਨਵਾਂ IG ਲਾਇਆ। ਇਸ ਤੋਂ ਪਹਿਲੇ ਇਹ ਵੀ ਖਬਰ ਆ ਰਹੀ ਹੈ ਕਿ ਸ਼ਾਇਦ DG FIA ਲਾਣਾ ਹੈ ਹੁਣ ਡਾਕਟਰ ਉਸਮਾਨ ਅਨਵਰ ਨੂੰ। ਜ਼ਾਹਿਰ ਹੈ ਉਹਦੀ ਵਜ੍ਹਾ ਇਹ ਹੈ ਕਿ ਉਹ ਮੋਹਸਨ ਨਕਵੀ ਦੇ ਬੜੇ ਕਰੀਬ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਹੁਣ ਜਿਹੜਾ ਕੋਈ ਰਹਿ ਗਈ ਹੈ ਕਸਰ ਮਾਲ ਪਾਣੀ ਔਰ ਇੱਧਰ ਉੱਧਰ ਦੀ ਉੱਥੇ ਪੂਰੀ ਹੋਏਗੀ ਜਾ ਕੇ। ਅੱਛਾ ਜੀ, ਅੱਗੋਂ ਅਸੀਂ ਜ਼ਰਾ ਖਰਾਜ ਤਹਿਸੀਨ ਪੇਸ਼ ਕਰਨਾ। ਸਾਡੇ ਬੜੇ ਹੀ ਕਰੀਬੀ ਭਾਈ, ਦੋਸਤ, ਮਿੱਤਰ ਉਮਰ ਚੀਮਾ ਭਰਾ ਸਾਡਾ, ਉਹਨਾਂ ਦੇ ਨਾਲ ਮੀਆਂ ਮਹਿਮੂਦ ਰਸ਼ੀਦ ਸਾਹਿਬ, ਉਹਨਾਂ ਦੇ ਨਾਲ ਸੈਨੇਟਰ ਇਜਾਜ਼ ਚੌਧਰੀ ਸਾਹਿਬ ਔਰ ਉਹਨਾਂ ਦੇ ਨਾਲ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ, ਇਹਨਾਂ ਸਾਰਿਆਂ ਨੂੰ 1000 ਦਿਨ ਕੈਦ ਦੇ ਪੂਰੇ ਹੋ ਗਏ ਨੇ। ਜਿਹੜੇ ਸਾਡੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ ਉਹਨਾਂ ਦੇ ਕੋਈ 2-4-5 ਦਿਨ ਘੱਟ ਹੋਣਗੇ ਕਿਉਂਕਿ ਉਹ ਇਹਨਾਂ ਤੋਂ 2-4-5 ਦਿਨ ਬਾਅਦ 'ਚ ਗ੍ਰਿਫਤਾਰ ਹੋਏ ਸਨ, ਲੇਕਿਨ ਉਹ ਵੀ ਦਲੇਰੀ ਨਾਲ ਜੇਲ੍ਹ ਕੱਟ ਰਹੇ ਨੇ। ਤੇ ਅਸੀਂ ਉਮਰ ਚੀਮਾ ਦੇ ਉੱਤੇ ਇੱਕ ਵੀਲੌਗ ਵੀ ਕੀਤਾ ਸੀ, ਸੂਰਮਾ। ਉਹਦਾ ਲਿੰਕ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਜ ਦੇ ਜਿਹੜੇ ਪੰਜਾਬੀ ਵੀਲੌਗ ਹੋਣਗੇ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਦੁਬਾਰਾ ਉਹਦਾ ਲਿੰਕ ਦੇ ਦਈਏ ਔਰ ਵੀਲੌਗ ਦੇ ਆਖਰ ਤੇ ਵੀ ਕੋਸ਼ਿਸ਼ ਕਰਾਂਗੇ ਉਹਨੂੰ ਪੋਸਟ ਕਰ ਦਈਏ ਉਸ ਲਿੰਕ ਨੂੰ ਤਾਂ ਕਿ ਤੁਸੀਂ ਦੇਖ ਸਕੋ। ਇਹ ਅਸੀਂ ਕੋਈ 1.5 ਸਾਲ ਪਹਿਲੇ ਇਹ ਵੀਲੌਗ ਕੀਤਾ ਸੀ ਤੇ 1000 ਦਿਨ ਜਿਹੜਾ ਉਹ ਜੇਲ੍ਹ ਦੇ ਵਿੱਚ ਕੱਟਣਾ ਔਰ ਉਹ ਵੀ ਇੱਕ ਇਮਾਨਦਾਰ, ਇੱਕ ਦਿਨ ਕਰਪਸ਼ਨ ਕੀਤੀ ਹੈ, 10, 20, 30, 40, 50 ਅਰਬ ਰੁਪਈਆ ਚੋਰੀ ਕੀਤਾ। ਉਹਨਾਂ ਲੋਕਾਂ ਨੂੰ ਚਲੋ 1-2 ਸਾਲ ਜੇਲ੍ਹ ਕੱਟ ਲਓ, ਬਾਕੀ ਪੈਸਾ ਹੀ ਪੈਸਾ ਬਣਾ ਲਿਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਚਾਹ ਦੀ ਪਿਆਲੀ ਵੀ ਨਹੀਂ ਪੀਤੀ ਹੋਈ ਸਰਕਾਰ ਦੇ ਕੋਲੋਂ ਤੇ ਇਹ ਜੇਲ੍ਹਾਂ ਕੱਟ ਰਹੇ ਨੇ। ਤੇ ਖਰਾਜ ਤਹਿਸੀਨ, ਖਰਾਜ ਅਕੀਦਤ ਸਾਡੇ ਵੱਲੋਂ ਇਹਨਾਂ ਸਾਰੇ ਦੋਸਤਾਂ ਨੂੰ ਔਰ ਸਾਡੇ ਭਾਈ ਨੇ, ਬਜ਼ੁਰਗ ਨੇ ਇਹਨਾਂ ਦੇ ਵਿੱਚ ਬੜੇ ਸਾਰੇ ਔਰ ਯਾਸਮੀਨ ਰਾਸ਼ਦ ਸਾਹਿਬਾ ਵੀ ਨੇ, ਦੂਸਰੇ ਵੀ, ਤੇ ਸਾਡਾ ਬੜਾ ਖਰਾਜ ਅਕੀਦਤ, ਖਰਾਜ ਤਹਿਸੀਨ ਜਿਸ ਤਰੀਕੇ ਨਾਲ ਇਹਨਾਂ ਨੇ ਵਫਾਦਾਰੀ ਵੀ ਨਿਭਾਈ ਹੈ ਔਰ ਅਜ਼ੀਅਤਾਂ ਵੀ ਹੈ ਨੇ, ਮੈਡੀਕਲ ਸਿਚੁਏਸ਼ਨਸ ਵੀ ਹੈ ਨੇ। ਯਾਸਮੀਨ ਰਾਸ਼ਦ ਸਾਹਿਬਾ ਕੈਂਸਰ ਸਰਵਾਈਵਰ ਨੇ ਔਰ ਉਸ ਦੇ ਇਲਾਵਾ ਵੀ ਬਿਮਾਰੀਆਂ ਹੈ ਨੇ। ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਹਾਰਟ ਦਾ ਮਸਲਾ ਬਣਿਆ, ਹਸਪੀਟਲ ਗਏ ਕਈ ਵਾਰੀ। ਮੀਆਂ ਮਹਿਮੂਦ ਰਸ਼ੀਦ ਵੈਸੇ ਬਜ਼ੁਰਗ ਨੇ, ਉਹਨਾਂ ਨੂੰ ਵੀ ਅਲਾਲਤ ਹੈ। ਉਸ ਤੋਂ ਬਾਅਦ ਇਜਾਜ਼ ਚੌਧਰੀ ਸਾਹਿਬ ਦੇ ਦਿਲ ਦੇ ਮਸਲੇ ਨੇ ਔਰ ਅੱਜ ਦੇ ਨਹੀਂ, ਬੜੀ ਦੇਰ ਦੇ ਉਹ ਮਰੀਜ਼ ਨੇ ਪਹਿਲੇ ਵੀ, ਔਰ ਇਹਦੇ ਵਿੱਚ ਵੀ ਉਹਨਾਂ ਨੂੰ ਮੁਨਾਸਬ ਇਲਾਜ ਮੁਆਲਜੇ ਦੀ ਸਹੂਲਤ ਨਹੀਂ ਮਿਲੀ। ਉਮਰ ਚੀਮਾ ਉਹਨਾਂ ਦਾ ਕੰਧਾ ਫਰੀਜ਼ ਹੋ ਗਿਆ ਹੋਇਆ,
ਉਹਨਾਂ ਨੂੰ ਇਲਾਜ ਮੁਆਲਜੇ ਦੀ ਮੁਨਾਸਬ ਜਿਹੜੀ ਹੈ ਉਹ ਸਹੂਲਤ ਇਹਨਾਂ ਨੇ ਨਹੀਂ ਦਿੱਤੀ। ਤੇ ਬਹਰਹਾਲ ਅਸੀਂ ਦੁਆ ਕਰ ਸਕਦੇ ਹਾਂ ਕਿ ਅੱਲਾ ਇਹਨਾਂ ਦੀ ਹਿੰਮਤ ਇਹਨਾਂ ਦੀ ਹੋਰ ਵਧਾਏ, ਦੋਸਤਾਂ ਦੀ। ਇਹਨਾਂ ਦੇ ਉੱਤੇ ਜਿਹੜਾ ਭੈੜਾ ਵੇਲਾ ਹੈ ਉਹ ਜਲਦੀ ਤੋਂ ਜਲਦੀ, ਬਲਕਿ ਇਹਨਾਂ ਤੇ ਕੀ ਪੂਰੀ ਕੌਮ ਦੇ ਉੱਤੇ ਭੈੜਾ ਵੇਲਾ ਜਿਹੜਾ ਉਹ ਜਲਦੀ ਤੋਂ ਜਲਦੀ ਖਤਮ ਹੋਵੇ। ਅੱਗੇ ਚੱਲਦੇ ਜੀ। ਨਸੀਮ ਜ਼ਾਰਾ ਸਾਹਿਬਾ ਬੜੇ ਮੰਨੇ ਪਰਮੰਨੇ ਜਰਨਲਿਸਟ ਨੇ ਪਾਕਿਸਤਾਨ ਦੇ, ਮਤਲਬ ਉਹਨਾਂ ਚੰਦ ਜਰਨਲਿਸਟਾਂ 'ਚੋਂ ਨੇ ਜਿਨ੍ਹਾਂ ਦੇ ਨਾਲ ਸਾਡੀ ਵੀ ਕਈ ਵਾਰੀ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ। ਉਹ ਅਸੀਂ ਉਹਨਾਂ ਦੀ ਜਿਹੜੀ ਤਜਜ਼ੀਆ ਨਿਗਾਰੀ ਹੈ ਉਹਨੂੰ ਗਲਤ ਆਖਦੇ ਹਾਂ, ਉਹ ਸਾਡੇ ਕੰਮ ਨੂੰ ਗਲਤ ਆਖਦੇ ਨੇ, ਲੇਕਿਨ ਕੋਈ ਉਹਨਾਂ ਨੂੰ ਲਫਾਫਾ ਸਾਫ਼ ਹੀ ਨਹੀਂ ਕਹਿ ਸਕਦਾ। ਬਦਦਿਆਨਤ ਨਹੀਂ ਹੈਗੇ। ਹਾਂ, ਫਿਕਰੀ ਤੌਰ 'ਤੇ ਬਿਲਕੁਲ ਉਹਨਾਂ ਦੀ ਡਾਇਰੈਕਸ਼ਨ ਆਪਣੀ ਹੋ ਸਕਦੀ ਹੈ ਫਿਕਰੀ ਤੌਰ 'ਤੇ, ਲੇਕਿਨ ਕੋਈ ਉਹਨਾਂ ਨੂੰ ਬਦਦਿਆਨਤ ਜਾਂ ਲਫਾਫਾ ਸਾਫ਼ ਹੀ ਨਹੀਂ ਕਹਿ ਸਕਦਾ। ਅੱਜ ਹੁਣ ਬੜੀ ਮੁੱਦਤ ਤੋਂ ਉਹਨਾਂ ਦਾ ਸ਼ੋਅ ਵੀ ਜਿਹੜਾ ਉਹਨੂੰ 24 ਨਿਊਜ਼ ਦੇ ਉੱਤੇ ਬੰਦ ਕੀਤਾ ਹੈ। ਹੁਣ ਗੌਰ ਕਰੋ ਕਿ 24 ਨਿਊਜ਼ ਦਾ ਮਾਲਕ ਜਿਹੜੇ ਨੇ ਉਹ ਮੋਹਸਨ ਨਕਵੀ ਸਾਹਿਬ ਨੇ। ਉਹ ਇਸ ਵੇਲੇ ਇੰਟੀਰੀਅਰ ਮਿਨਿਸਟਰ ਨੇ, ਆਰਮੀ ਚੀਫ ਦਾ ਸੱਜਾ ਹੱਥ ਸਮਝੋ ਉਹਨਾਂ ਨੂੰ, ਜਾਂ ਖੱਬਾ ਸਮਝ ਲਓ, ਖੱਬਾ ਹੀ ਸਮਝੋ, ਕਿਉਂਕਿ ਖੱਬੇ ਹੱਥ ਨਾਲ ਬੰਦਾ ਕਈ ਪੁੱਠੇ ਕੰਮ ਵੀ ਕਰਦਾ ਹੈ। ਪੁੱਠੇ ਕੰਮ ਹੁਣ ਕਿਤੇ ਹੋਰ ਪਾਸੇ ਨਾ ਲੈ ਜਾਇਆ ਕਰੋ ਗੱਲ ਨੂੰ। ਮੇਰਾ ਮਤਲਬ ਹੈ ਕਿ ਖੱਬੇ ਹੱਥ ਨਾਲ ਬੰਦਾ ਉਹੀ ਐਸੇ, ਮੇਰਾ ਮਤਲਬ ਤਿਜੋਰੀ ਖੋਲ੍ਹਣੀ ਹੈ, ਕੋਈ ਲਾਖ ਸ਼ਾਖ ਖੋਲ੍ਹਣਾ ਹੈ। ਮੇਰਾ ਇਹ ਕਹਿਣ ਦਾ ਮਤਲਬ ਤੁਸੀਂ ਪਤਾ ਨਹੀਂ ਕਿਹੜੇ ਪਾਸੇ ਚਲੇ ਜਾਂਦੇ ਹੋ, ਫਿਰ ਮੈਂ ਤੁਹਾਨੂੰ ਡੱਕਣਾ ਵੀ ਇੱਕ ਔਖਾ ਕੰਮ ਹੈ। ਬਹਰਹਾਲ ਉਹ ਉਹਨਾਂ ਦੇ ਖੱਬੇ ਹੱਥ ਨੇ, ਅਤੇ ਉਸ ਦੇ ਬਾਵਜੂਦ ਵੇਖੋ ਉਹਨਾਂ ਨੂੰ ਆਪਣੇ ਚੈਨਲ ਦੇ ਉੱਤੇ ਵੀ ਆਜ਼ਾਦੀ ਨਹੀਂ ਕਿ ਉਹ ਕਿਹਨੂੰ ਬਿਠਾ ਸਕਣ ਅਤੇ ਕਿਹੜਾ ਉੱਥੇ ਬਹਿ ਕੇ ਖੁੱਲ੍ਹੀ ਗੱਲ ਕਰ ਸਕੇ, ਕਿਉਂਕਿ ਨਸੀਮ ਜ਼ਾਰਾ ਸਾਹਿਬਾ ਨੇ ਉਹ ਲਾਈਨ ਨਹੀਂ ਲੈਣੀ ਜਿਹੜੀ ਚੌਧਰੀ ਸਾਹਿਬ ਨੇ ਉਹਨਾਂ ਨੂੰ ਦੇਣੀ ਹੈ। ਔਰ ਕਿਉਂਕਿ ਉਹਨਾਂ ਨੇ ਉਹ ਲਾਈਨ ਨਹੀਂ ਲੈਣੀ ਅਤੇ ਇਸ ਲਈ ਉਹਨਾਂ ਵਾਸਤੇ ਹੁਣ ਮਸਾਇਲ ਨੇ ਕਿ ਉਹ ਚੈਨਲ ਦੇ ਉੱਤੇ ਬਹਿ ਕੇ ਅਤੇ ਤਜਜ਼ੀਆ ਨਹੀਂ ਕਰ ਸਕਦੇ। ਹਾਮਦ ਮੀਰ ਸਾਹਿਬ ਨੇ ਤੇ ਅੱਜ ਰੌਸ਼ਨੀ ਪਾਈ ਹੈ ਔਰ ਕਿਹਾ ਕਿ ਵੇਖੋ ਕਿੰਨੀ ਦੇਰ ਦਾ ਉਹਨਾਂ ਨੂੰ ਉਤਾਰਿਆ ਹੋਇਆ ਹੈ ਉਹਨਾਂ ਦੇ ਸ਼ੋਅ ਨੂੰ, ਮਤਲਬ ਉਹ ਔਨ ਏਅਰ ਨਹੀਂ ਹੋ ਸਕਦੇ, ਉਹਨਾਂ ਨੂੰ ਆਫ ਏਅਰ ਕੀਤਾ ਹੈ। ਮਤਲਬ ਕੋਈ ਬੰਦਾ ਛੱਡਣਾ ਨਹੀਂ ਜਿਹੜਾ ਵੀ ਕੋਈ ਕੰਮ ਦੀ ਗੱਲ ਕਰਨਾ ਚਾਹੁੰਦਾ, ਹੱਕੀ ਗੱਲ ਕਰਨਾ ਚਾਹੁੰਦਾ, ਉਹਨੂੰ ਬਸ ਸਕਰੀਨ ਤੋਂ ਹਟਾ ਦੇਣਾ ਤਾਂ ਕਿ ਉਹ ਕੋਈ ਗੱਲ ਨਾ ਕਰ ਸਕੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸ਼ੇਖੂਪੁਰਾ ਦੇ ਵਿੱਚ CCD ਦੇ ਅਹਿਲਕਾਰ, ਕਿਉਂਕਿ ਬਾਜੀ ਨੇ ਅਜੇ ਕੱਲ੍ਹ ਪਰਸੋਂ ਹੀ ਤਾਰੀਫ ਕੀਤੀ ਸੀ ਕਿ CCD ਬਿਹਤਰੀਨ ਕੰਮ ਕਰ ਰਹੀ ਹੈ, ਅਤੇ ਹੁਣ ਨਵੀਂ ਖਬਰ ਆਈ ਹੈ ਕਿ ਸ਼ੇਖੂਪੁਰਾ ਦੇ ਵਿੱਚ CCD ਦੇ ਅਹਿਲਕਾਰ ਦੇ ਘਰੋਂ ਡਕੈਤੀਆਂ ਦਾ ਸਮਾਨ ਲੁੱਟਿਆ ਹੋਇਆ ਬਰਾਮਦ ਹੋਇਆ। ਅਸਲਹਾ 8 ਮੋਟਰਸਾਈਕਲ, ਅਤੇ ਪੁਲਿਸ ਅਹਿਲਕਾਰ ਮਾਜ਼ੀ ਦੇ ਵਿੱਚ ਇੱਕ ਇੰਤਹਾਈ ਬਾਅਸਰ ਪੁਲਿਸ ਅਫਸਰ ਦਾ ਰੀਡਰ ਵੀ ਰਿਹਾ, ਅਤੇ ਇਹ ਚੌਧਰੀ ਸਾਹਿਬ ਦੇ ਕੋਲੋਂ ਹੁਣ ਜਿਹੜੇ ਨੇ ਨਾ ਇਹ 8 ਮੋਟਰਸਾਈਕਲ ਨਿਕਲੇ ਨੇ, ਅਸਲਹਾ ਨਿਕਲਿਆ, ਅਤੇ ਦੂਜਾ ਲੁੱਟਿਆ ਹੋਇਆ ਸਮਾਨ ਬਰਾਮਦ ਹੋਇਆ। ਇਹ CCD ਕੰਮ ਕਰ ਰਹੀ ਹੈ ਮਾਸ਼ਾਅੱਲਾ। ਇਹ ਹੁਣ ਜ਼ਰਾ ਇੱਕ ਅਹਿਲਕਾਰ ਦਾ ਕੰਮ ਹੈ, ਅਫਸਰ ਨਹੀਂ ਹੈ, ਇਹ ਆਮ ਅਹਿਲਕਾਰ ਹੈ ਜਿਹਨੇ ਕੰਮ ਪਾਇਆ। ਅੱਗੋਂ ਤੁਸੀਂ ਆਪ ਹਿਸਾਬ ਕਿਤਾਬ ਵੇਖ ਲਓ। ਅੱਛਾ ਜੀ, ਅੱਗੋਂ ਮਾਹੌਲੀਆਤ ਦੇ ਉੱਤੇ ਗੱਲ ਕਰ ਲਈਏ। ਦਰਖਤ ਕੱਟੇ ਗਏ, ਇਸਲਾਮਾਬਾਦ ਹਾਈ ਕੋਰਟ ਨੇ ਉੱਤੇ ਐਕਸ਼ਨ ਲਿਆ। ਜਸਟਿਸ ਖਾਦਮ ਸਾਹਿਬ ਨੇ ਪੁੱਛਿਆ, ਖਾਦਮ ਹੁਸੈਨ ਸੋਮਰੋ ਸਾਹਿਬ ਨੇ ਵੀ ਇਹ ਕੀ ਕੀਤਾ। ਉਹਨਾਂ ਕਿਹਾ ਜੀ ਇਹ ਕਿਉਂ ਨਹੀਂ ਕਰਨਾ ਸੀ, ਇੰਡੀਆ ਕੋਲੋਂ ਜੰਗ ਜਿੱਤੀ, ਉੱਥੇ ਬਨਿਆਨੁਲ ਮਰਸੂਸ ਦੀ ਯਾਦਗਾਰ ਬਣਾਉਣੀ ਸੀ, ਉਹਦੇ ਵਾਸਤੇ ਅਸੀਂ 40,000 ਦਰਖਤ ਕੱਟ ਦਿੱਤਾ। ਬੱਲੇ ਹੋ ਸ਼ੇਰ ਬੱਗਿਓ, ਮੈਂ ਨਾ ਇੰਡੀਆ ਨਾਲ ਕਿ 2-3 ਜੰਗਾਂ ਲੱਗ ਗਈਆਂ, ਪਾਕਿਸਤਾਨ ਦੇ ਵਿੱਚ ਦਰਖਤ ਹੀ ਕੋਈ ਨਹੀਂ ਰਹਿ ਜਾਏਗਾ, ਮਾਫੀ ਦੇ ਦਿਓ। ਇੰਡੀਆ ਦੇ ਕੋਲੋਂ ਹੀ ਮੇਰਾ ਮਤਲਬ ਇੰਡੀਆ ਨੂੰ ਖਤ ਲਿਖੀਏ ਕਿ ਬਈ ਇਹ ਤੁਸੀਂ ਜਿਹੜੀ ਜੰਗ ਸਾਡੇ ਨਾਲ ਛੇੜਦੇ ਜੇ, ਸਾਡੇ ਨਾਲ ਤੇ ਘੱਟ ਹੀ ਹੈ, ਦਰਖਤਾਂ ਦੇ ਖਿਲਾਫ ਹੀ ਤੁਹਾਡੀ ਜੰਗ ਹੈ, ਕਿਉਂਕਿ ਤੁਸੀਂ ਛੋਟੀ ਮੋਟੀ ਜਿਹੜੀ ਝੜਪ ਸਾਡੇ ਨਾਲ ਤੁਹਾਡੀ ਹੁੰਦੀ ਹੈ। 40,000 ਦਰਖਤ ਜਿਹੜਾ ਉਹ ਜਾਂਦਾ ਰਹਿੰਦਾ ਇੱਕ ਜਨਾਬ ਬਨਿਆਨੁਲ ਮਰਸੂਸ ਦਾ ਜਿਹੜਾ ਉੱਥੇ ਅਸੀਂ ਯਾਦਗਾਰ ਬਣਾਉਣੀ ਹੈ। ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਡੀ ਕਰਪਸ਼ਨ ਹੈ, ਅਤੇ ਉਹਨੂੰ ਇਹ ਮੁਲਕੀ ਦਿਫਾਅ ਦੇ ਖਾਤੇ 'ਚ ਪਾ ਰਹੇ ਨੇ। ਇਹ ਪਤਾ ਨਹੀਂ ਦਰਖਤ ਇਹਨਾਂ ਕਿੱਥੋਂ ਕੱਟੇ ਨੇ ਔਰ ਕਿੰਨੀ ਕਰਪਸ਼ਨ ਕੀਤੀ ਹੈ ਇਹ ਸਾਰੇ ਕੰਮ ਦੇ ਵਿੱਚ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਵੀ ਇੱਥੇ ਸਭ ਕੁਝ ਵਿਕਦਾ ਹੈ। ਇਹ ਮਜ਼ਹਬ ਵੀ ਆਪਣੇ ਮਕਸਦ ਵਾਸਤੇ ਵੇਚਦੇ ਨੇ, ਇਹ ਹੁੱਬੁਲ ਵਤਨੀ ਵੀ ਵੇਚਦੇ ਨੇ, ਮੁਲਕੀ ਸਲਾਮਤੀ ਵੀ ਵੇਚਦੇ ਨੇ, ਮੁਲਕੀ ਦਿਫਾਅ ਵੀ ਵੇਚਦੇ ਨੇ, ਜੋ ਦਿਲ ਕਰਦਾ ਉਹ ਵੇਚਦੇ ਨੇ। ਹੁਣ ਉਹਨਾਂ ਨੇ ਸਾਰਾ ਕੁਝ ਹੀ ਪਾ ਦਿੱਤਾ ਕਿ ਜਨਾਬ ਕਿਉਂਕਿ ਉੱਥੇ ਬਨਿਆਨੁਲ ਮਰਸੂਸ ਦੇ ਵਿੱਚ ਅਸੀਂ ਯਾਦਗਾਰ ਬਣਾਉਣੀ ਸੀ, ਇਸ ਲਈ 40,000 ਦਰਖਤ ਜਿਹੜਾ ਉਹ ਕੱਟ ਛੱਡਿਆ। ਇਹ ਰਿਪੋਰਟ ਉੱਥੇ ਜਮ੍ਹਾਂ ਹੋਈ। ਅੱਗੇ ਸੁਣ ਲਓ, ਆਬੀ ਜਿਹੜੀ ਗੁਜ਼ਰਗਾਹਾਂ ਨੇ ਉਹਨਾਂ ਦੇ ਵਿੱਚ ਆਲਮੀ ਦਿਨ ਦੇ ਵਿੱਚ ਰਾਵਲ ਝੀਲ ਦੇ ਕਿਨਾਰੇ ਸਫਾਈ ਦੀ ਮੁਹਿੰਮ ਹੋਈ। ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਵੀ ਜਾ ਕੇ ਉੱਥੇ ਕੈਮਰੇ ਨਾਲ ਜ਼ਰਾ ਐਕਟਿੰਗ ਕਰ ਲਈ ਹੈ। ਮੁਸੱਦਕ ਮਲਿਕ ਸਾਹਿਬ ਦੀ ਗੱਲ ਕਰ ਰਹੇ, ਉਹ ਸੂਟ ਪਾ ਕੇ ਪੂਰੀ ਦੁਨੀਆ 'ਚ ਲੋਕ ਕਰਦੇ ਨੇ, ਲੇਕਿਨ ਫਿਰ ਜਦੋਂ ਇਹ ਕੰਮ ਕਰਦੇ ਨੇ ਕਿਉਂਕਿ ਉਹਨਾਂ ਡਰਾਮਾ ਤਾਂ ਕਰਨਾ ਨਹੀਂ ਹੁੰਦਾ, ਤਸਵੀਰ ਤਾਂ ਨਹੀਂ ਖਿਚਵਾਉਣ ਜਾਂਦੇ ਨਾ, ਉਹ ਤਾਂ ਫਿਰ ਉੱਥੇ 2, 4, 5, 6 ਘੰਟੇ ਕੰਮ ਕਰਦੇ ਨੇ, ਬਾਕਾਇਦਾ ਇਹ ਕੰਮ ਕਰਦੇ ਨੇ ਦੁਨੀਆ ਦੇ ਵਿੱਚ ਵਜ਼ੀਰ ਮਸ਼ੀਰ ਜਿਹੜੇ ਇਸ ਕੰਮ 'ਚ ਹਿੱਸਾ ਲੈਂਦੇ ਨੇ, ਔਰ ਉਹੋ ਜਿਹੇ ਕੱਪੜੇ ਪਾ ਕੇ ਜਾਂਦੇ ਨੇ। ਤੁਸੀਂ ਵੇਖੋਗੇ ਅਗਰ ਕਿਤੇ ਵੀ ਉਹ ਸੂਟ ਪਾ ਕੇ ਗਏ ਕਿਉਂਕਿ ਤਸਵੀਰ ਹੀ ਖਿਚਵਾਉਣੀ ਸੀ ਨਾ, ਅਤੇ ਪੋਲੀਥੀਨ ਦਾ ਬੈਗ ਫੜਿਆ ਸੀ। ਉਹ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ ਸਾਰੇ ਨੂਨ ਵਾਲੇ, ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਅਗਰ ਮਾਹੌਲ ਦੋਸਤੀ ਵਾਸਤੇ ਕੋਈ ਕੰਮ ਕਰਨਾ ਹੈ ਤਾਂ ਪੋਲੀਥੀਨ ਬੈਗ ਤੋਂ ਭੈੜੀ ਮਾਹੌਲ ਲਈ ਕਿਹੜੀ ਸ਼ੈ ਹੈ, ਉਹ ਨਾਲ ਲਈ ਫਿਰਦੇ ਨੇ। ਬਹਰਹਾਲ ਹੁਣ ਕੀ ਕਹੀਏ, ਉਹਨਾਂ ਨੂੰ ਸੂਟ ਪਾ ਕੇ ਤਸਵੀਰ ਖਿਚਵਾਉਣੀ ਸੀ, ਉਹਨਾਂ ਨੂੰ ਆਈ ਸੀ ਤਸਵੀਰ, ਅਤੇ ਹੁਣ ਹੋਰ ਇਹਦੇ 'ਤੇ ਕਹਿਣਾ ਜਿਹੜਾ ਉਹ ਕੋਈ ਔਖਾ ਹੀ ਕੰਮ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਰਾਣਾ ਮਸ਼ਹੂਦ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪਾਕਿਸਤਾਨ ਦਾ ਪੈਸਾ ਖਾਧਾ, ਪਾਕਿਸਤਾਨ ਦੇ ਵਿੱਚੋਂ ਪੈਸਾ ਬਣਾਇਆ, ਉਹ ਲੈ ਕੇ ਦੁਬਈ, ਇੰਗਲੈਂਡ ਅਤੇ ਅਮਰੀਕਾ ਚਲੇ ਗਏ ਨੇ। ਮੈਂ ਕਿਹਾ ਜੀ ਗੱਲ ਹੀ ਮੁਕਾ ਦਿੱਤੀ ਉਹਨਾਂ ਨੇ,
ਤੇ ਮੇਰੀ ਲੰਡਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ, ਮੇਰਾ ਖਿਆਲ ਇਹ ਵੀ ਉਧਰ ਹੀ ਇਸ਼ਾਰਾ ਕਰ ਰਹੇ ਨੇ। ਤੇ ਮੇਰਾ ਖਿਆਲ ਉਹ ਆਪਣੇ ਵਾਲੇ ਪਾਸੇ ਗੋਲ ਕਰ ਗਏ ਨੇ, ਉਹਨਾਂ ਨੂੰ ਸਮਝ ਨਹੀਂ ਆਈ ਵੀ ਉਹ ਗੱਲ ਕੀ ਕਰਨ ਡਏ ਨੇ। ਗੱਲ ਤੁਹਾਡੀ ਸੱਚੀ ਹੈ, ਜਿਨ ਪੈਸਾ ਬਣਾਇਆ ਉਹ ਬਾਹਰ ਲੈ ਗਿਆ, ਔਰ ਉਹਦਾ ਬਾਹਰ ਨਜ਼ਰ ਵੀ ਆਉਂਦਾ ਪੈਸਾ ਬਣਾਇਆ ਹੋਇਆ, ਸਾਰੀ ਗੱਲ ਨਜ਼ਰ ਆਉਂਦੀ ਹੈ। ਅੱਛਾ ਜੀ, ਖੈਰ ਇਸ ਤੋਂ ਪਹਿਲੇ ਕਿ ਅਸੀਂ ਇਜਾਜ਼ਤ ਲਈਏ ਤੁਹਾਡੇ ਕੋਲੋਂ, ਇਹ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਹਰ ਅਪਰਚੁਨਿਟੀ ਔਰ ਹਰ ਕ੍ਰਾਈਸਿਸ ਜਾਂ ਹਰ ਜਿਹੜੀ ਕੋਈ ਮਿਹਰਬਾਨੀ ਹੈ ਕੌਮ ਤੇ ਜਾਂ ਕ੍ਰਾਈਸਿਸ ਹੈ, ਉਹ ਇਸ ਅਸ਼ਰਾਫੀਆ ਵਾਸਤੇ ਇੱਕ ਅਪਰਚੁਨਿਟੀ। ਅੱਛਾ, ਅਸ਼ਰਾਫੀਆ ਇੱਕ ਤੇ ਉੱਤੇ ਬੈਠੀ, ਫਿਰ ਇੱਕ ਥੱਲੇ 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 ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਉਹਨਾਂ ਦੇ ਬੂਟ ਸ਼ੂਟ ਪਾਲਿਸ਼ ਕਰਦੇ ਨੇ, ਉਹ ਵੀ ਵਿੱਚੋਂ ਆਪਣੇ ਡੋਕੇ ਲਾਉਂਦੇ ਨੇ। ਇਹ ਹੁਣ ਲਾਹੌਰ ਦੀ ਸੂਰਤ ਹਾਲ ਤੁਹਾਨੂੰ ਸੁਣਾਉਂਦੇ, ਇੱਕ ਫੋਨ ਕਾਲ ਸੁਣਾਉਂਦੇ ਤੁਹਾਨੂੰ, ਇਹ ਸੁਣੋ ਤੇ ਆਪਣਾ ਸਿਰ ਧੁਣੋ। ਇਹ ਗੱਲਬਾਤ ਜ਼ਰਾ ਪੂਰੀ ਸੁਣਨਾ, ਤੁਹਾਨੂੰ ਪੂਰੀ ਸੁਣੋਗੇ ਤਾਂ ਸਮਝ ਆਏਗੀ। ਇਹ ਪੁਲਿਸ ਵਾਲਿਆਂ ਨੇ ਬੰਦਿਆਂ ਨੂੰ ਚੁੱਕ ਲਿਆ, ਉਹਨਾਂ ਦੇ ਜਿਹੜੇ ਪਿੰਨੇ ਸਨ ਉੱਤੇ ਅੱਜ ਕੱਲ੍ਹ ਇਹ ਬਾਰਕੋਡ ਲਾਉਂਦੇ ਨੇ, ਉਹ ਪਿੰਨੇ ਜਿਹੜੇ ਸਨ ਉਹਨਾਂ 'ਤੇ ਪੁਲਿਸ ਨੇ ਕਿਹਾ ਜੀ ਬਾਰਕੋਡ ਖਰਾਬ ਨੇ। ਉਹਨਾਂ ਬੰਦਿਆਂ ਨੇ ਉਹਨਾਂ ਨੂੰ ਕੋਈ ਪੈਸੇ ਦਿੱਤੇ 70,000 ਰੁਪਈਆ ਤੇ ਆਪਣੇ ਆਪ ਨੂੰ ਛੁਡਾ ਲਿਆ, ਨਾਲ ਰਿਕਾਰਡਿੰਗ ਕਰ ਲਈ। ਰਿਕਾਰਡਿੰਗ ਕਰਕੇ ਤੇ ਉਹਨਾਂ ਨੇ ਜਾ ਕੇ ਉਹ ਰਿਕਾਰਡਿੰਗ ਕਿਤੇ ਪੇਸ਼ ਕਰ ਦਿੱਤੀ ਜਾਂ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਹੁਣ ਉਹ ਪੁਲਿਸ ਵਾਲੇ ਮਿੰਨਤਾਂ ਕਰਦੇ ਫਿਰਦੇ ਨੇ ਕਿ ਜਨਾਬ ਸਾਡੇ ਕੋਲੋਂ ਪੈਸੇ ਵੀ ਵਾਪਸ ਲੈ ਲਓ, ਵੇਖੋ ਤਲਕ ਬਣਾਈਦਾ, ਇੰਜ ਨਹੀਂ ਕਰੀਦਾ। ਉਹ ਤੁਸੀਂ ਗੱਲਬਾਤ ਸੁਣੋ ਤੇ ਤੁਹਾਨੂੰ ਇਹ ਸਮਝ ਆਏਗੀ ਕਿ ਇਹ ਜਿਹੜਾ ਵੀ ਪੁਲਿਸ ਵਾਲਾ ਹੈ, ਪਤਾ ਨਹੀਂ ਹੁਣ ਮੁੰਡੇ ਦਾ ਨਾਂ ਕੀ ਹੈ, ਸ਼ਾਹਿਦ ਹੈ ਕਿ ਕੀ ਹੈ, ਐਡਾ ਕਿ ਰੱਜ ਕੇ ਬੇਸ਼ਰਮ ਹੈ ਕਿ ਦੇਖੋ ਉਹ ਰਿਸ਼ਵਤ ਲੈਣ ਤੋਂ ਬਾਅਦ ਇਖਲਾਕੀਆਤ ਦੇ ਦਰਸ ਦੇ ਰਿਹਾ। ਮਤਲਬ ਖੁਦ ਉਹਨਾਂ ਦੇ ਕੋਲੋਂ ਪਿੰਨਿਆਂ ਦੀ ਰਿਸ਼ਵਤ ਲਈ ਹੈ, ਛੱਡਣ ਦੇ ਪਿੰਨਿਆਂ ਨੂੰ 70,000 ਰੁਪਈਆ ਲਿਆ, ਤੇ ਹੁਣ ਕਹਿੰਦਾ ਕਿ ਆ ਜਾਓ ਤੁਹਾਡੇ ਪੈਸੇ ਵਾਪਸ ਕਰਦੇ ਨੇ, ਲੇਕਿਨ ਇਹੋ ਜਿਹੇ ਕੰਮ ਨਹੀਂ ਕਰੀਦੇ, ਤੇ ਵੇਖੋ ਤਲਕ ਵੀ ਬਣਾਉਣ ਵਾਲੀ ਗੱਲ। ਮਤਲਬ ਅਖਲਾਕੀਆਤ ਦਾ ਉਹਨਾਂ ਨੂੰ ਲੈਕਚਰ ਦੇ ਰਹੇ ਨੇ। ਇੱਥੇ ਸਾਰੇ ਹੀ ਹਾਫਿਜ਼ ਜੀ ਤੁੰਨ ਕੇ ਰੱਖੋ ਬਣੇ ਨੇ, ਜਿਹਦਾ ਵਸ ਚੱਲਦਾ, ਜਿਹਦਾ ਦਾ ਚੱਲਦਾ, ਉਹਨੇ ਤੁੰਨ ਕੇ ਰੱਖੋ ਦੀ ਪॉलिसी ਰੱਖੀ हुई है। ऐ जरा सुनो भाई, मैं अभी अरफान भाई, मैं अभी नंबर सेव करता हूँ यार आपका। आप कहाँ पे हो अभी? मैं भाई घर पे हूँ यार। वो जो आपका दोस्त है उस्मान, जी जी, वो चपले मार रहा है यार। देखो अच्छी बात तो नहीं ना है, अगर आप लोगों पे नेकी की है तो उसका ये सिला दे रहा है। वो क्या हुआ? वो आगे उसने किसी जवाद नामी बंदे को मैसेज किया है कि जी हमें पकड़ के ले गए हैं थाने गुजरपुरे, हमारे पास जो है ना गुड्डे सारे जो है वो लीगल थे, हमने उसी इलाके से लिए हैं, हमें पकड़ के लेके गए हैं, हमसे पैसे लिए हैं, एटीएम बनवाया हमसे, और मैं पैसे लेके फिर छोड़ा है। अच्छा, हाँ, चले मैं अभी ऐसे करता हूँ करके उस्मान से नंबर पे बात है, पे वो यार, ऐसे जो हो गया रात को हो गया मामला नहीं, खत्म। देखो तो ना रात को वो मिन्नतें कर रहा था हमारे पास बैठ के कि भाई आपकी मेहरबानी है, हमारी बसंत है। यानी कि फिर हमने तो भाई गलत है आपके साथ, फिर देखा जाए तो हमने तो फिर गलती की आपको छोड़ के। फिर ये क्या यार चाह रहे हो आप? वो पता है क्या, वो बारकोड चेक किया गुड्डो का, बारकोड तो सही आया वो। यार हमने जब चेक किया तब तो नहीं ना आया, आपके सामने किया ना। नहीं, मैं वो उन्होंने किया था, वो जो क्या नाम था उस भाई का, वो जो थे वो जो मैं बताता हूँ मेरी बात सुनो। होता भला क्या है, अगर 200 गुड्डा है ना, उसमें से वो 50 गुड्डों का बारकोड सही आएगा, बाकी गुड्डों का जो है ना वो 2 नंबर आता होता है, सारे लीगल नहीं होते। नहीं, ये स्टैंप तो सारी सेम थी। वो जो इमरान भाई, वो आसिम भाई से जो भाई बात कर रहे थे, उनका क्या नाम था भला? मुर्तजा। हाँ, मुर्तजा भाई ने जब चेक किया है ना, तो मैं उनके पास नहीं था, उन्होंने खुद ही चेक किया, उन्होंने कहा कि ये सही नहीं है। पर बाद में जब हमने चेक किए, सारे गुड्डे सारे बारकोड सही आए हैं, सारे हमने चेक किए हैं। तो इस बात पे फिर उसने कहा यार हमारे से पैसे भी ले लिए हैं 56,000 रुपया, और बारकोड भी सही था, और बिना वजह वो इस बात से फिर वो मेरे से हुआ है, मैं उससे कर लेता हूँ बात। भाई मेरी बात सुनो, अगर आपको इतराज है ना तो आप हमारे पास आ जाओ, हमसे आके वापस ले जाओ, लेकिन ये जो काम है ना, ये चबल मारने वाला, ये अच्छी बात नहीं है, ठीक है। ताल्लुक जो है ना, ताल्लुक वो इंसान बनाता है, और उसको बना के ना फिर मेंटेन करना बड़ा मुश्किल होता है। जब आप हमारे भाइयों, हमने आपको कितने अच्छे तरीके से एंटरटेन किया है जी, आपका पता था, आप हमारे पास आ जाते कि भाई हमारा ये मसला है जी, तो फिर हम आपको इनकार करते या ना करते, तो फिर आप आगे किसी फोरम पे जाके किसी को मैसेज वगैरह करवाते ना। चले मैं उसे उस्मान से करता हूँ बात, उसे कहता हूँ कि इरफान भाई की कॉल आई है, वो कह रहे हैं आप अपने पैसे ले लो, या जो भी है जैसे भी है, मैं भाई करके अगर आपको आपको इतराज है तो आगे अपने पैसे ले जाओ। मैं करता हूँ भाई उस्मान से बात। आ जाओ, आप आ जाना, कोई मसला नहीं है, लेकिन ये अच्छी बात नहीं है जो उसने किया ना, मैं ये करता उसने हूँ बिल्कुल भाई, चबल मारी है। मैं करता हूँ भाई, मैं भी करता हूँ भाई। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।